ਕਰਦੇ ਹੋਣੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਦੇਖੋ, ਅੱਜ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਅੱਜ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ ਜੀ। ਅੱਜ ਗੁਰਗੱਦੀ ਗੁਰੂ ਅੰਗਦ ਸਾਹਿਬ ਨੂੰ ਬਖਸ਼ ਕੇ ਅੱਜ ਤੋਂ ਠੀਕ 4 ਦਿਨ ਬਾਅਦ 22 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ। ਜੀ। ਜਦੋਂ ਅਸੀਂ ਇਤਿਹਾਸਕ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਮੱਤੇ ਕੀ ਸਰਾਂ 'ਚ ਇਹਨਾਂ ਦਾ ਜਨਮ ਹੁੰਦਾ ਹੈ। ਭਾਈ ਲਹਿਣਾ ਜੀ ਇਹਨਾਂ ਦਾ ਨਾਂ ਹੈ। ਇਹ ਜਵਾਲਾ ਜੀ ਜਿੱਥੇ ਦੇਵੀ ਦਾ ਮੰਦਿਰ ਹੈ ਉੱਥੇ ਕਈ ਸਾਲ ਆਪਣੇ ਸੰਗ ਦੇ ਨਾਲ ਜਾਂਦੇ ਨੇ, ਉੱਥੋਂ ਦਾ ਪ੍ਰਭਾਵ ਕਬੂਲਦੇ ਨੇ। ਦੇਵੀ ਦੇ ਭਗਤ ਨੇ। ਗੁਰੂ ਨਾਨਕ ਦੀ ਉਹਨਾਂ ਦੀ ਜਿਹੜੀ ਹੈ ਪ੍ਰਭੂ ਔਰ ਖਲਕਤ ਦੀ ਜਿਹੜੀ ਸੇਵਾ ਦਾ ਸੁਨੇਹਾ ਹੈ ਸਿੱਖ ਧਰਮ ਦੇ ਰੂਪ 'ਚ, ਉਹ ਕਿਸੇ ਰਸਕ ਸਿੱਖ ਰਾਹੀਂ ਜਿਸ ਨੂੰ ਉਹ ਮਿਲਦੇ ਨੇ ਆਪਣੇ ਇਲਾਕੇ ਦੇ ਵਿੱਚ, ਉਹਨਾਂ ਦੇ ਕੰਨਾਂ 'ਚ ਪੈਂਦਾ ਹੈ। ਉਹਨਾਂ ਦੇ ਮਨ 'ਚ ਚਾਹਨਾ ਹੁੰਦੀ ਹੈ ਕਿ ਵੀ ਮੈਂ ਜਾਂਦਿਆਂ ਲੰਘਣਾ ਅਤੇ ਮੈਂ ਦਰਸ਼ਨ ਕਰ ਜਾ। ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਗੁਰੂ ਨਾਨਕ ਸਾਹਿਬ ਨੇ ਅਖੀਰਲੇ ਜੀਵਨ ਦੇ 18 ਸਾਲ ਗੁਜ਼ਾਰੇ ਨੇ। ਉੱਥੇ ਗੁਰੂ ਨਾਨਕ ਸਾਹਿਬ ਨੇ ਪੂਰਾ ਇੱਕ ਕੇਂਦਰ ਸਥਾਪਿਤ ਕੀਤਾ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠਾ ਉਹ ਜੀਵਨ ਰੱਬ ਦੀ ਯਾਦ ਦੇ ਵਿੱਚ ਇਕੱਠੀ ਖੇਤੀ ਔਰ ਮਨੁੱਖਤਾ ਦੀ ਗੱਲ ਉਸ 'ਤੇ ਆਧਾਰਿਤ ਹੈ। ਸੋ ਭਾਈ ਲਹਿਣਾ ਜੀ ਆਪਣੇ ਸਾਥੀਆਂ ਨੂੰ ਅੱਗੇ ਭੇਜ ਦਿੰਦੇ ਨੇ ਕਿ ਮੈਂ ਨੈਕਸਟ ਡੇ ਜੁਆਇਨ ਕਰਾਂਗਾ। ਫਿਰ ਅਸੀਂ ਇਤਿਹਾਸ ਦੇਖਦੇ ਹਾਂ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੇ ਜਦੋਂ ਉਹ ਕਰਤਾਰਪੁਰ ਦੀ ਜੂਹ ਦੇ ਬਾਹਰ ਨੇ ਘੋੜੀ 'ਤੇ ਚੜ੍ਹੇ ਹੋਏ ਨੇ ਜੀ, ਔਰ ਅੱਗੋਂ ਇੱਕ ਬਜ਼ੁਰਗ ਬਾਬੇ ਨੂੰ ਪੁੱਛਦੇ ਨੇ ਕਿ ਗੁਰੂ ਨਾਨਕ ਦਾ ਕਿੱਥੇ ਹੈ, ਕਰਤਾਰਪੁਰ ਨਿਵਾਸ ਕਿੱਥੇ ਹੈ? ਉਹ ਕਹਿੰਦੇ ਵੀ ਆ ਪੁਰਖਾ ਤੈਨੂੰ ਮੈਂ ਵਿਖਾਵਾਂ। ਉਹਦੀ ਘੋੜੇ ਦੀ ਵਾਗ ਫੜ ਕੇ ਉਹਨੂੰ ਲੈ ਆਉਂਦੇ ਨੇ ਔਰ ਜਦੋਂ ਉੱਥੇ ਟਿਕਾਣੇ ਪਹੁੰਚਦੇ ਨੇ ਅੰਦਰ ਜਾ ਕੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਨੇ। ਸੋ ਉਦੋਂ ਭਾਈ ਲਹਿਣਾ ਨੂੰ ਰਿਅਲਾਈਜ਼ ਹੁੰਦਾ ਵੀ ਜਿਹਨਾਂ ਨੂੰ ਮੈਂ ਪੁੱਛਿਆ ਮੈਨੂੰ ਲੈ ਕੇ ਆਏ ਨੇ ਇਹ ਤਾਂ ਆਪ ਗੁਰੂ ਨਾਨਕ ਨੇ ਜੀ। ਔਰ ਉਹ ਬੜਾ ਇੱਕ ਗਿਲਟ ਮਹਿਸੂਸ ਕਰਦੇ ਨੇ ਆਪਣੇ ਆਪ ਦੇ ਵਿੱਚ, ਇੱਕ ਬੜੀ ਪਾਪ ਭਾਵਨਾ ਮਹਿਸੂਸ ਕਰਦੇ ਨੇ। ਸੋ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਨਹੀਂ ਪੁਰਖਾ ਤੂੰ ਲੈਣਾ ਤੇ ਅਸਾਂ ਦੇਣਾ। ਤੇ ਲਹਿਣੇਦਾਰ ਜਿਹੜੇ ਨੇ ਉਹ ਘੋੜੀ ਤੇ ਚੜ੍ਹ ਕੇ ਆਉਂਦੇ ਨੇ ਤੇ ਦੇਣਦਾਰ ਜਿਹੜੇ ਨੇ ਇਵੇਂ ਹੀ ਵਾਗਾਂ ਫੜਦੇ ਨੇ। ਸੋ ਕਈ ਵਾਰੀ ਅਧਿਆਤਮ ਦੀ ਦੁਨੀਆ 'ਚ ਇਹ ਇਸ ਕਿਸਮ ਦੇ ਸੁਨੇਹੇ ਵੀ ਹੁੰਦੇ ਨੇ। ਸੋ ਜ਼ਾਹਰ ਹੈ ਕਿ ਜਿਸ ਕਦਰ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਰਿਝਾਇਆ, ਸਿਰਫ ਇਹ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਾਣੀ ਮੰਗਿਆ ਜੀ ਪਾਣੀ ਦਾ ਲੋਟਾ, ਜਿਵੇਂ ਸਾਡੇ ਕਥਾਕਾਰਾਂ ਨੇ ਬਹੁਤ ਸਾਰਾ ਜਦੋਂ ਸ੍ਰੀ ਚੰਦ ਲਖਮੀ ਦਾਸ ਨੂੰ ਨੈਗੇਟ ਕਰਕੇ ਭਾਈ ਲਹਿਣਾ ਜੀ ਨੂੰ ਜਿਹੜਾ ਗੁਰੂ ਅੰਗਦ ਰੂਪ ਦੇ ਵਿੱਚ ਸਥਾਪਿਤ ਕਰਨ ਦੀ ਗੱਲ ਆਈ ਹੈ, ਇਸ ਕਿਸਮ ਦੀਆਂ ਸਾਖੀਆਂ ਨੇ ਜੀ ਲੋਟਾ ਡਿੱਗ ਪਿਆ, ਉਹਨੂੰ ਕਿਹਾ, ਉਹਨਾਂ ਨੇ ਨਹੀਂ ਚੁੱਕਿਆ, ਇਹਨਾਂ ਨੇ ਚੁੱਕ ਲਿਆ। ਮੈਂ ਸਮਝਦਾ ਇਸ ਤੋਂ ਮੱਚ ਮੋਰ ਬਿਯੋਂਡ ਹੁੰਦਾ ਹੈ। ਇਹ ਜਿਸ ਕੀ ਵਸਤ ਤਿਸੈ ਘਰ ਆਵੇ, ਇਹ ਡਿਵਾਈਨ ਗੁਰਗੱਦੀ ਹੈ ਜਿਹਨੂੰ ਅਕਾਲ ਪੁਰਖ ਨੇ ਬਖਸ਼ਿਆ ਹੋਇਆ। ਸੋ ਔਰ ਇਸ ਗੱਲ ਨੂੰ ਦੇਖਦਿਆਂ ਹੋਇਆਂ ਕਿਉਂਕਿ ਪਰਿਵਾਰਾਂ ਦੇ ਵਿੱਚ ਜ਼ਾਹਰ ਹੈ ਅਸੀਂ ਜਦੋਂ ਅਧਿਆਤਮ ਦੀ ਦੁਨੀਆ 'ਚ ਵੀ ਦੇਖਦੇ ਹਾਂ ਗੁਰੂ ਜੋਤ, ਲੇਕਿਨ ਉਹਨਾਂ ਦੇ ਪਰਿਵਾਰ ਤਾਂ ਬਹੁਤ ਵਾਰੀ ਉਸ ਕਿਸਮ ਦੀ ਦੁਨੀਆ 'ਚ ਹੁੰਦੇ ਨੇ। ਮਾਤਾ ਸੁਲੱਖਣੀ ਵੀ ਪ੍ਰੋਟੈਸਟ ਕਰਦੇ ਨੇ, ਇਹੀ ਕਿਹਾ ਹੋਣਾ ਕਿ ਬਾਬਾ ਪਹਿਲਾਂ ਹੀ ਨਹੀਂ ਬੈਠੇ, ਸਾਰੀ 18-19 ਸਾਲ ਪਹਿਲਾਂ ਰਹੇ, ਬੱਚੇ ਕਿਵੇਂ ਰੁਲ ਖੁਲ ਕੇ ਪਲ ਗਏ ਤੇ ਹੁਣ ਇਹ ਜਿਹੜਾ ਮਾੜਾ ਮੋਟਾ ਸੀ ਇਹ ਵੀ ਇਹਨਾਂ ਨੂੰ ਦੇਣ ਦੀ ਬਜਾਏ ਜਾ ਕੇ ਤੀਜੇ ਨੂੰ ਦੇ ਦਿੱਤਾ ਜੀ। ਸੋ ਗੁਰੂ ਨਾਨਕ ਸਾਹਿਬ ਨੇ ਇਸ ਲਈ 4 ਦਿਨ ਪਹਿਲਾਂ ਗੁਰਗੱਦੀ ਦੇ ਕੇ ਉਹਨਾਂ ਨੂੰ ਇਹ ਹੁਕਮ ਕੀਤਾ ਕਿ ਤੁਸੀਂ ਖਡੂਰ ਜਾਓ। ਉੱਥੇ ਉਹਨਾਂ ਦੀ ਰਿਸ਼ਤੇਦਾਰੀ ਵੀ ਸੀ, ਹਾਲਾਂਕਿ ਉੱਥੇ ਸੀ ਬਣਿਆ ਹੋਇਆ। ਅਸੀਂ ਪੜ੍ਹਦੇ ਹਾਂ ਕਿ ਫੇਰ ਸਤਿਗੁਰ ਆਣ ਵਸਾਇਆ ਫੇਰ ਖਡੂਰ। ਸੋ ਦੂਸਰੇ ਪਾਤਸ਼ਾਹ 12 ਜਾਂ 13 ਸਾਲ ਉਹ ਖਡੂਰ ਸਾਹਿਬ ਵੀ ਉਹਨਾਂ ਨੇ ਨਿਵਾਸ ਕੀਤਾ। ਬਹੁਤ ਵੱਡੀਆਂ ਉਹਨਾਂ ਦੀਆਂ ਕੰਟਰੀਬਿਊਸ਼ਨਸ ਨੇ। ਜਦੋਂ ਤੁਸੀਂ ਖਡੂਰ ਸਾਹਿਬ ਦੇ ਹਵਾਲੇ ਨਾਲ ਦੇਖਦੇ ਹੋ, ਅੱਜ ਵੀ ਜਾ ਕੇ ਉੱਥੇ ਗੁਰਦੁਆਰਾ ਮੱਲ ਅਖਾੜਾ ਹੈ, ਗੁਰਮੁਖੀ ਜਿਹੜੀ ਹੈ ਸਕ੍ਰਿਪਟ ਉਹਨੂੰ ਫਰਦਰ ਰਿਫਾਈਨ ਕੀਤਾ ਹੈ, ਕੁਸ਼ਤੀਆਂ ਔਰ ਫਿਜ਼ੀਕਲ ਪਾਰਟ ਨੂੰ ਐਨਕਰੇਜ ਕਰਨਾ, ਔਰ ਜਿਹੜੀ ਫੀਅਰਲੈਸਨੈਸ ਹੈ। ਜੇ ਹਮਾਯੂ ਆਉਂਦਾ ਹੈ ਹਾਰ ਕੇ ਸ਼ੇਰਸ਼ਾਹ ਸੂਰੀ ਤੋਂ ਰੋਪ ਮਾਰਨਾ ਚਾਹੁੰਦਾ, ਤਲਵਾਰ ਖਿੱਚਦਾ, ਤੇ ਗੁਰੂ ਅੰਗਦ ਸਾਹਿਬ ਜਿਹੜੇ ਨੇ ਪਿੱਛੇ ਮੁੜ ਕੇ ਦੇਖਦੇ ਉਹਨੂੰ ਕਹਿੰਦੇ ਨੇ ਭਾਈ ਜਿੱਥੇ ਤਾਂ ਤਲਵਾਰ ਕੱਢਣ ਦਾ ਵੇੜਾ ਸੀ ਉੱਥੋਂ ਦਾ ਭੱਜ ਆਇਓ, ਹੁਣ ਫਕੀਰਾਂ ਦੇ ਉੱਤੇ ਤੂੰ ਆਪਣਾ ਰੋਹਬ ਜਮਾ ਰਿਹਾ। ਸੋ ਉਹ ਜਿਹੜੀ ਨਿਰਭੈਤਾ ਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਦੇ ਵਿੱਚ ਬਾਬਰ ਨੂੰ ਚੈਲੰਜ ਕਰਕੇ ਦਿੱਤੀ, ਉਹ ਵੀ ਹੈ। ਜਦੋਂ ਅਸੀਂ ਗੁਰੂ ਅੰਗਦ ਸਾਹਿਬ ਦੀ ਬਾਣੀ ਜਿਹੜੇ ਕਿ ਸ਼ਲੋਕ ਨੇ ਉਹ ਦੇਖਦੇ ਹਾਂ ਤੇ ਇੱਕ ਇੱਕ ਸ਼ਲੋਕ ਦੇ ਵਿੱਚ ਇੰਨੀ ਡੀਪ ਫਿਲਾਸਫੀ ਹੈ। ਔਰ ਜਿਸ ਉਸ ਪ੍ਰਵਾਹ ਦੇ ਵਿੱਚ ਆਸਾ ਦੀ ਵਾਰ 'ਚ ਬਹੁਤ ਸਾਰੇ ਸ਼ਲੋਕ ਗੁਰੂ ਅੰਗਦ ਸਾਹਿਬ ਦੇ ਉਹਦੇ ਨਾਲ ਅਟੈਚ ਹੁੰਦੇ ਨੇ ਜੀ।
ਸੋ ਇਹ ਸਾਡੇ ਲਈ ਜਦੋਂ ਅਸੀਂ ਅੱਜ ਉਹਨਾਂ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ, ਅਸੀਂ ਇਸ ਗੱਲ ਵੱਲ ਜ਼ਰੂਰ ਪੰਥਕ ਤੌਰ ਦੇ ਉੱਤੇ ਕਿ ਭਾਈ ਕਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਨੂੰ ਰਿਜੈਕਟ ਕਰਕੇ ਉਹਨਾਂ ਨੂੰ ਚੁਣਿਆ ਸੀ। ਅੱਜ ਔਰ ਬਾਣੀ 'ਚ ਹੈ ਕਿ ਵੀ ਇਹ ਸ੍ਰੀ ਚੰਦ ਔਰ ਲక్ష్ਮੀ ਦਾਸ ਪੁੱਤਰੀ ਕੌਲ ਨਾ ਪਾਲਿਓ, ਇਹਨਾਂ ਨੇ ਪਿੱਠ ਦਿਖਾਈ, ਪਰ ਅੱਜ ਸ੍ਰੀ ਚੰਦ ਨੂੰ ਬਰਾਬਰ ਦਾ ਗੁਰੂ ਬਣਾ ਕੇ ਸਟੈਬਲਿਸ਼ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਗੈਸਟਡ ਹੌਲੀਡੇ ਹੁੰਦੀ ਹੈ। ਕੱਲ ਪਰਸੋਂ ਦੀਆਂ ਅਖਬਾਰਾਂ ਸ੍ਰੀ ਚੰਦ ਦੀ ਕੋਈ ਸੈਲੀਬ੍ਰੇਸ਼ਨ ਦੀਆਂ ਖਬਰਾਂ ਲੱਗੀਆਂ ਹੋਈਆਂ ਸੀ ਜੀ। ਸੋ ਇਹ ਹੁਣ ਜਿਹੜਾ ਸ੍ਰੀ ਚੰਦ ਹੈ ਉਹ ਵੀ ਬਰਾਬਰ ਦਾ ਲਿਆ ਕੇ ਖੜਾ ਕਰ ਦਿੱਤਾ ਹੈ। ਪਹਿਲਾਂ ਮੁਗਲ ਕਰਦੇ ਰਹੇ, ਦੂਜਿਆਂ ਨੇ, ਹੁਣ ਇਹਨਾਂ ਨੇ ਸ਼ੁਰੂ ਕੀਤਾ ਹੈ ਜੀ। 1887 ਦੇ ਵਿੱਚ ਅੱਜ ਦੇ ਦਿਨ ਠਾਕੁਰ ਸਿੰਘ ਸੰਧਾਵਾਲੀਆ ਜਿਹੜੇ ਪਹਿਲੇ ਸਿੰਘ ਸਭਾ ਦੇ ਪ੍ਰੈਜ਼ੀਡੈਂਟ ਸੀ ਔਰ ਬਾਅਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਪ੍ਰਧਾਨ ਮੰਤਰੀ ਬਣੇ, ਵਾਪਸ ਸਿੱਖ ਰਾਜ ਲਿਆਉਣ ਦੇ ਲਈ ਪੌਂਡੇਚੇਰੀ ਉਹਨਾਂ ਨੇ ਨਿਵਾਸ ਬਣਾਇਆ ਔਰ ਅੱਜ ਦੇ ਦਿਨ ਉਹਨਾਂ ਦੀ ਉੱਥੇ ਮੌਤ ਹੋਈ। ਮੈਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੂੰ ਪੌਂਡੇਚੇਰੀ ਵੀ ਜਾ ਕੇ ਵੀ ਮਾਰਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1502 ਦੇ ਵਿੱਚ ਕੋਲੰਬਸ ਜਿਹੜਾ ਉਹ ਕੋਸਟੋਰੀਕਾ ਦੇ ਵਿੱਚ ਚੌਥੀ ਆਪਣੀ ਯਾਤਰਾ ਦੇ ਵੇਲੇ ਲਾਸਟ ਟਾਈਮ ਆਇਆ। ਕਿਊਬੈਕ ਦੀ ਲੜਾਈ ਅੱਜ ਖਤਮ ਹੋਈ ਔਰ ਫਰਾਂਸ ਨੂੰ ਕਿਊਬੈਕ ਅੰਗਰੇਜ਼ਾਂ ਦੇ ਹਵਾਲੇ ਕਰਨਾ ਪਿਆ। 1793 ਚ ਵਾਸ਼ਿੰਗਟਨ ਡੀਸੀ ਦਾ ਨੀਂਹ ਪੱਥਰ ਰੱਖਿਆ ਗਿਆ, ਮੈਰੀਲੈਂਡ ਸਟੇਟ ਨੇ ਥਾਂ ਦਿੱਤੀ ਔਰ 1998 ਚ ਅੱਜ ਦੇ ਦਿਨ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਨੇ AZT ਦਵਾਈ ਜਿਹੜੀ ਹੈ ਅਪਰੂਵ ਕੀਤੀ, ਜਿਹੜੀ ਕਿ ਏਡਸ ਦੇ ਲਈ ਬੜੀ ਲਾਹੇਵੰਦ ਦਵਾਈ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 61 ਨੂੰ ਚੁਣਿਆ ਔਰ ਇਹ ਕਵਿਤ ਹੈ, ਸ਼ਬਦ ਸੁਰਤ ਲਿਵ ਧਾਵਤ ਬਰਜ ਰਾਖੇ, ਨਿਹਚਲ ਮਤ ਮਨ ਉਨ ਮਨ ਭੀਨ ਹੈ, ਸਾਗਰ ਲਹਿਰ ਗਤ ਆਤਮ ਤਰੰਗ ਰੰਗ, परम अद्भुत परमारथ प्रवीण है, गुर उपदेश निर्मोलक रतन तन, परम निधान गुर ज्ञान लिवलीन है, शब्द सुरत लिव गुरमुख संद मिले, सोहंग हंसो एका मेक आपा आप चीन है। जी। इस कविता ਦੇ ਵਿੱਚ ਭਾਈ ਸਾਹਿਬ ਨੇ ਉਸ ਗੁਰਮੁਖ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ ਜਿਸ ਦੀ ਸੁਰਤ ਸ਼ਬਦ ਦੇ ਵਿੱਚ ਜੁੜੀ ਹੁੰਦੀ ਹੈ। ਸ਼ਬਦ ਸੁਰਤ ਲਿਵ, ਜਿਹਦੀ ਸੁਰਤ ਸ਼ਬਦ ਦੇ ਵਿੱਚ ਜਿਹਦੀ ਲਿਵ ਜੁੜੀ ਹੋਈ ਹੈ। ਧਾਵਤ ਬਰਜ ਰਾਖੇ, ਉਸ ਦਾ ਖਿਲ ਰਿਹਾ ਮਨ, ਭਟਕ ਰਿਹਾ ਮਨ ਜਿਹੜਾ ਹੈ ਉਹ ਕਾਬੂ ਥੱਲੇ ਰਹਿੰਦਾ ਹੈ। ਧਾਵਤ ਜਿਹੜਾ ਦੌੜ ਰਿਹਾ ਮਨ ਹੈ ਉਸ ਨੂੰ ਉਹ ਕਾਬੂ 'ਚ ਰੱਖਦਾ ਹੈ। ਨੇਚਲ ਮਤ ਮਨ ਉਨ ਮਨ ਭੀਨ ਹੈ, ਉਹਦਾ ਮਨ ਕਿਉਂਕਿ ਨੇਚਲ ਹੁੰਦਾ ਹੈ, ਸਥਿਰ ਹੁੰਦਾ ਹੈ ਤੇ ਉਸ ਦੇ ਵਿੱਚ ਫਿਰ ਸਾਰੀਆਂ ਅਧਿਆਤਮਿਕ ਤਾਕਤਾਂ ਹੁੰਦੀਆਂ ਨੇ। ਸਾਗਰ ਲਹਿਰ ਗਤ, ਜਿਵੇਂ ਸਮੁੰਦਰ ਦੀਆਂ ਲਹਿਰਾਂ ਨੇ ਇਵੇਂ ਹੀ ਆਤਮਾ ਦੀਆਂ ਤਰੰਗਾਂ ਸਪਿਰਿਚੁਅਲਿਟੀ। ਪਰਮ ਅਦਭੁਤ ਪਰਮਾਰਥ ਪ੍ਰਵੀਨ ਹੈ, ਇਹ ਪਰਮਾਰਥ ਦੀ ਦੁਨੀਆ 'ਚ ਉਸ ਨੂੰ ਪਰਮ ਅਦਭੁਤ ਨਜ਼ਾਰੇ ਨਜ਼ਰ ਆਉਂਦੇ ਨੇ। ਗੁਰ ਉਪਦੇਸ਼ ਨਿਰਮੋਲਕ ਰਤਨ ਧਨ, ਗੁਰੂ ਦਾ ਉਪਦੇਸ਼ ਬਹੁਤ ਕੀਮਤੀ ਰਤਨ ਹੈ। ਪਰਮ ਨਿਧਾਨ ਗੁਰ ਗਿਆਨ ਲਿਵਲੀਨ ਹੈ, ਜਿਨ੍ਹਾਂ ਦਾ ਦੀ ਸੁਰਤ ਲਿਵ ਗਿਆਨ ਦੇ ਵਿੱਚ ਗੁਰੂ ਦੇ ਨਾਲ ਜੁੜੀ ਹੋਈ ਹੈ, ਗੁਰੂ ਉਹਨਾਂ ਨੂੰ ਪਰਮ ਖਜ਼ਾਨਾ ਬਖਸ਼ਦਾ ਹੈ। ਸ਼ਬਦ ਸੁਰਤ ਲਿਵ ਗੁਰਮੁਖ ਸੰਦ ਮਿਲੇ, ਸੋਹੰਗ ਹੰਸੋ ਏਕਾ ਮੇਕ ਆਪਾ ਆਪ ਚੀਨ ਹੈ, ਜਿਨ੍ਹਾਂ ਗੁਰਮੁਖਾਂ ਦੀ ਸੁਰਤ ਸ਼ਬਦ ਦੇ ਵਿੱਚ ਜੁੜੀ ਹੁੰਦੀ ਹੈ, ਸਤਿਗੁਰੂ ਉਹਨਾਂ ਨੂੰ ਮਿਲਦੇ ਨੇ, ਅਕਾਲ ਪੁਰਖ ਦੇ ਨਾਲ ਉਹ ਇਕਮਿਕ ਹੁੰਦੇ ਨੇ, ਆਪਾ ਆਪ ਚੀਨ ਹੈ ਤੇ ਉਹ ਆਪਣੇ ਆਪ ਨੂੰ ਪਛਾਣਦੇ ਨੇ ਕਿ ਉਹ ਕੀ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਪਛਾਣ ਉਹਨਾਂ ਨੂੰ ਨਿਰੰਕਾਰ ਦੇ ਨਾਲ ਜੁੜ ਕੇ ਹਾਸਲ ਹੁੰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤੇ ਇਸ ਤਰ੍ਹਾਂ ਸਾਡੇ ਪਤੇ ਤੇ ਭੇਜਦੇ ਰਹਿਣਾ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।